ਜੀ ਹਮੇਸ਼ਾ ਆਉਂਦੇ ਰਹੋ ਜੀ। ਅਸੀਂ ਤੇ ਤੁਹਾਨੂੰ ਹਮੇਸ਼ਾ ਜੀ ਆਇਆਂ ਨੂੰ ਪਰ ਕਵਾਂਗੇ। ਇੱਕ ਗੱਲ ਹੋਰ ਹੈ ਕਿ ਤੁਸੀਂ ਕਿਰਾਇਆ ਥੋੜਾ ਜਿਹਾ ਘੱਟ ਰੱਖਿਆ ਕਰੋ। ਅਸੀਂ ਇੰਨਾ ਨਹੀਂ ਖਰਚ ਕਰ ਸਕਦੇ। ਅੱਜ ਐਤਕੀ ਤੇ ਬਹੁਤ ਜ਼ਿਆਦਾ ਕਿਰਾਇਆ ਹੈ। ਅੱਛਾ। ਉਹ ਜਿੰਨੇ ਅਸੀਂ ਪੈਸੇ ਲਏ ਸੀ ਸਾਡੇ ਕਿਰਾਏ ਤੇ ਖਰਚ ਹੋ ਗਏ। ਹਾਂ, ਇਹ ਤੇ ਪਿੱਛੇ ਮਾੜੀ ਗੱਲ ਹੈ ਕਿ ਜਿੱਥੇ ਹਾਂ ਤੱਕ ਘੱਟ ਕੀਤਾ ਜਾ ਸਕਦਾ ਹੈ ਹਾਂ ਉੱਥੇ ਉਹ ਹਾਂ ਸਰਕਾਰ ਨੂੰ ਉਸ ਨੂੰ ਹੋਰ ਥੋੜਾ ਜਿਹਾ ਸਹੂਲਤ ਦੇਣੀ ਹਾਂ ਚਾਹੀਦੀ ਹੈ। ਜਾਂ ਦੋ ਤਰ੍ਹਾਂ ਦੀਆਂ ਬੱਸਾਂ ਰੱਖ ਦੇਣ। ਇੱਕ ਮਹਿੰਗੀਆਂ ਰੱਖ ਲੈਣ, ਇੱਕ ਸਸਤੀਆਂ ਰੱਖ ਲੈਣ। ਅਸੀਂ ਜਿੱਦੇ ਤੋਂ ਮਰਜ਼ੀ ਆਈਏ ਸਸਤੀ ਜਿੱਧਰ ਕੋਈ ਮਹਿੰਗੀ ਤੇ ਜਾਣਾ ਚਾਹੁੰਦਾ ਮਹਿੰਗੀ ਤੇ ਆ ਜਾਵੇ, ਕੋਈ ਸਸਤੀ ਤੇ ਆਣਾ ਚਾਹੁੰਦਾ ਹਾਂ ਸਸਤੀ ਤੇ ਆ ਹਾਂ ਜਾਵੇ। ਮਤਲਬ ਤੇ ਕਿੰਨਾ ਕਿਰਾਇਆ ਲੱਗਦਾ ਹੁਣ ਤੇ ਇੱਥੇ 5800 ਲੱਗ ਗਿਆ ਸਾਡਾ ਕਿਰਾਇਆ ਹੀ। ਕਿੱਥੋਂ ਲੈ ਕੇ? ਦਿੱਲੀ ਦਾ ਕਿਰਾਇਆ, ਦਿੱਲੀ ਦਾ ਇੱਥੋਂ ਪਾਕਿਸਤਾਨ ਤੋਂ ਇੱਧਰ ਦਾ 5800। ਇਹਨਾਂ ਨੇ ਦਿੱਲੀ ਇੰਡੀਆ ਦਾ ਕਰੰਸੀ 5800 ਰੁਪਏ ਲਿੱਤੀ ਹੈ। ਉੱਥੋਂ ਦੀ ਅਸੀਂ ਇੰਡੀਆ ਦੀ ਕਰੰਸੀ 5800। ਇੱਥੋਂ ਟਿਕਟ ਇੱਥੋਂ ਪਾਕਿਸਤਾਨ ਦੀਆਂ ਬੱਸਾਂ ਦੀ ਲਿੱਤੀ ਹੈ ਇਹਨਾਂ ਨੇ ਟਿਕਟ। ਉਹ ਤੇ ਫਿਰ ਵਾਗੇ ਤੋਂ ਹੋਣਗੀਆਂ ਨਾ। ਹਾਂ ਵਾਗੇ ਤੋਂ, ਤੇ ਉਹ ਬਹੁਤ ਸਾਡੇ ਵਾਸਤੇ ਨਹੀਂ, ਬਹੁਤ ਜ਼ਿਆਦਾ। ਵਾਗੇ ਤੋਂ ਨਨਕਾਣਾ ਸਾਹਿਬ ਆਪਣਾ ਦਾ ਤੁਹਾਡੇ ਚੋਂ 5800 ਨਹੀਂ, ਰੁਪਏ? ਇਹ ਸਾਰੀਆਂ ਗੁਰਦੁਆਰੇ ਵੀ ਦਿਖਾਣਗੇ ਨਾ। ਅੱਛਾ ਇਹ ਜਿਹੜੀਆਂ ਹੁਣ ਬੱਸਾਂ ਆਈਆਂ ਨੇ ਇਹਨਾਂ ਜੀ ਨੇ ਜੀ ਕਿਰਾਇਆ ਇੱਕ ਵਾਰੀ ਲੈ ਲਿੱਤਾ ਸਾਡੇ ਕੋਲ। ਠੀਕ ਹੈ। ਲੇਕਿਨ ਪਰ 5800 ਸਾਡੇ ਵਾਸਤੇ ਬਹੁਤ ਜ਼ਿਆਦਾ ਹੈ ਨਾ। ਹਾਂ, ਇਹ ਤਾਂ ਜ਼ਿਆਦਾ ਹੈ ਤੇ ਪੈਸੇ। ਉਹ ਫਿਰ ਸਾਡੇ ਤੇ ਸਾਰੇ ਸਾਨੂੰ ਉੱਥੇ ਇੱਕ ਉਹਨਾਂ ਨੇ ਪੰਫਲੇਟ ਦਿੱਤਾ ਸੀ ਜਿੱਦਾਂ ਲਿਖਿਆ ਸੀ ਕਿ ਤੁਸੀਂ ਸਿਰਫ 7000 ਲੈ ਕੇ ਜਾ ਸਕਦੇ ਹੋ ਪੈਸੇ। ਅਸੀਂ ਠੀਕ ਹੈ। 7000 ਨਹੀਂ ਤੇ 8000 ਲਿਆਏ। 8000 ਤੋਂ ਸਾਡਾ 6000 ਦੇ ਕਿਰਾਏ 'ਚ ਨਿਕਲ ਗਿਆ ਇੱਥੇ। ਬਾਕੀ 2000 ਦੇ ਕੀ 2000 ਤੁਸੀਂ ਅਸੀਂ ਖਰੀਦੋਗੇ ਤੇ ਅਸੀਂ ਕੀ ਗੁਰਦੁਆਰਿਆਂ ਕਰੋਗੇ? 'ਚ ਕੀ ਦੇਵਾਂਗੇ? ਕਿਸੇ ਨੂੰ ਸਾਡਾ ਮਨ ਕਰਦਾ ਵੀ ਇੱਥੇ ਜਿਹੜੇ ਹੋਰ ਹੈਗੇ ਨੇ ਥੋੜੇ ਉਹਨਾਂ ਨੂੰ ਦੇ ਜਾਈਏ ਥੋੜਾ ਵੀ। ਉਹ ਸਾਨੂੰ ਪਹਿਲੇ ਅੱਛੀ ਤਰ੍ਹਾਂ ਬੁਲਾਉਂਦੇ ਨੇ, ਅਸੀਂ ਵੀ ਥੋੜਾ ਉਹਨਾਂ ਨੂੰ ਸਾਡੀ ਸੇਵਾ ਕਰਦੇ ਨੇ। ਅਸੀਂ ਜੀ, ਜੀ, ਦੇ ਜੀ। ਜਾਈਏ। ਬਚਿਆ ਹੀ ਨਹੀਂ ਸਾਡੇ ਕੋਲ ਕੁਝ। ਅੱਛਾ, ਤੁਹਾਨੂੰ ਅਲਾਓ ਸਿਰਫ 8000 ਕੀਤਾ ਗਿਆ ਔਰ 7000 ਕੀਤਾ ਗਿਆ, ਅਸੀਂ 8-8000 ਫਿਰ ਵੀ ਲੈ ਆਏ ਹਾਂ। ਠੀਕ ਹੈ, ਔਰ ਉਹਦੇ ਚ 6000 ਜਿਹੜਾ ਹੈ ਉਹ ਤੁਹਾਡਾ ਕਿਰਾਏ ਦੀ ਮੱਦ ਦੇ ਵਿੱਚ ਉਹ ਨਿਕਲ ਗਿਆ। ਪਿੱਛੇ ਵੀ ਤਾਂ ਕਿਰਾਇਆ ਭਰ ਕੇ ਆਏ ਆ ਨਾ, ਦਿੱਲੀੋਂ ਅਸੀਂ ਅੱਛਾ। ਆਏ ਆ। ਉਹ ਤੇ ਅਲੱਗ ਕਿਰਾਇਆ ਲੱਗ ਗਿਆ, ਉਹ ਤੇ ਚਲੋ ਲੱਗਣਾ ਹੀ ਸੀ। ਇੱਥੋਂ ਵਾਲਾ ਬਹੁਤ ਜ਼ਿਆਦਾ ਲੱਗ ਗਿਆ ਨਾ ਤੁਹਾਨੂੰ। ਇਹ ਵਾਲਾ ਕਿਰਾਇਆ ਬਹੁਤ ਤੱਕ ਗਿਆ 6000 ਮਤਲਬ 5800 ਰੁਪਇਆ ਕਿਰਾਇਆ ਲੈ ਲਿੱਤਾ ਇਹਨਾਂ ਨੇ। ਤੇ ਉਹ ਕਿਰਾਇਆ ਜਿਹੜਾ ਫਿਰ ਸਾਨੂੰ ਪਿੱਛੇ ਕੁਝ ਨਹੀਂ ਬਚਿਆ ਸਾਡੇ ਕੋਲ। ਪੈਸੇ ਘੱਟ ਬਚ ਗਏ ਨਾ, ਬਹੁਤ ਘੱਟ ਬਚੇ। ਇਹ ਬੜਾ ਸੀਰੀਅਸ ਇਸ਼ੂ ਹੈ ਤੇ ਇਸ ਇਸ਼ੂ ਤੇ ਥੋੜਾ ਜਿਹਾ ਵੀ ਥੋੜੀ ਜਿਹੀ ਦੋ ਤਰ੍ਹਾਂ ਦੀ ਬੱਸ ਰੱਖ ਲਓ ਤੁਸੀਂ। ਜਿਹਨੇ ਲਗਜ਼ਰੀਜ਼ ਤੇ ਜਾਣਾ ਉਹਦੇ ਤੇ ਜਾਵੇ, ਜਿਹਨੇ ਤੇ ਲੋਹ ਤੇ ਜਾਣਾ ਉਹਦੇ ਤੇ ਚਲਾ ਜਾਏ। ਇੱਕ ਆਈਡੀਆ ਹੈ, ਬਾਕੀ ਹੁਣ ਅੱਗੋਂ ਉਹਨਾਂ ਦੀ ਸਰਕਾਰ। ਨਹੀਂ, ਤੁਹਾਡਾ ਆਈਡੀਆ ਅੱਛਾ ਹੈ ਔਰ ਇਹ ਹੋਣਾ ਵੀ ਚਾਹੀਦਾ ਹੈ। ਮੈਨੂੰ ਤਾਂ ਸੁਣ ਕੇ ਵੀ ਅਜੀਬ ਲੱਗ ਰਹੀ ਹੈ ਕਿ ਟੋਟਲ 7000 ਕਿਹਾ ਜਾਂਦਾ ਔਰ ਉਹਦੇ 6000 ਕਿਰਾਇਆ ਤੇ 1000 ਕੋ ਕੀ ਕਰੇਗਾ? ਮੈਂ ਦਿਖਾ ਸਕਦੀ ਹਾਂ ਜਿਹਦੇ ਤੇ 7000 ਲਿਖਿਆ ਹੋਇਆ ਹੈ। ਹਾਂ ਹਾਂ ਉਹ ਤੇ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ। ਹਾਂ, ਪੂਰਾ ਛੱਪਿਆ ਹੋਇਆ ਮਿਲਿਆ ਜਿਹਦੇ ਤੁਸੀਂ 7000 ਚ ਲੈ ਕੇ ਤੁਹਾਡੇ ਕੋਲ ਹੈ ਤਾਂ ਪਲੀਜ਼ ਦਿਖਾਣਾ ਕਿ ਇਹ ਤੇ ਬਿਲਕੁਲ ਹੈ। ਇਹ ਤੇ ਬੜਾ ਅਜੀਬ, ਮੈਨੂੰ ਤਾਂ ਸੁਣ ਕੇ ਬੜਾ ਅਜੀਬ ਲੱਗਿਆ ਕਿ ਕੋਈ ਬੰਦਾ ਇੱਥੇ ਆਂਦਾ ਹੈ, ਉਹਨੇ ਆਪਣੇ ਪਿਛਲਿਆਂ ਵਾਸਤੇ ਕੁਝ ਚੀਜ਼ਾਂ ਲੈ ਕੇ ਜਾਣੀਆਂ ਹੁੰਦੀਆਂ ਨੇ, ਕੁਝ ਇਸ ਤਰ੍ਹਾਂ ਕਰਨਾ ਹੁੰਦਾ। ਤੇ ਇਹ ਕਿੰਨਾ ਵੱਲੋਂ ਤੁਹਾਨੂੰ ਕਿਹਾ ਜਾਂਦਾ? ਇਹ ਦੇਖੋ ਜੀ, ਜਿਹੜਾ ਸਾਨੂੰ ਇਹ ਮਿਲੇ ਸਾਨੂੰ ਨਾ ਕਾਗਜ਼, ਉਹਦੇ ਤੇ ਇਹ ਦੇਖੋ ਨਾ ਤੁਹਾਨੂੰ। ਹਾਂ ਹਾਂ ਵੀ ਤੁਸੀਂ ਜਾਣ ਵਾਸਤੇ 7000 ਰੁਪਏ ਇਹ ਲਿਖਿਆ ਹੈ 7000 ਰੁਪਏ। ਅੱਛਾ ਅੱਛਾ। ਇਹ ਬਿਲਕੁਲ ਹੈ ਲਿਖਿਆ ਹੋਇਆ ਹੈ ਨਾ। ਹੁਣ 7000 ਅਸੀਂ ਲਿਆਈਏ ਹਾਂ ਹਾਂ 5800 ਇੱਥੇ ਦੇ ਦਈਏ। ਦਿੱਲੀ ਤੋਂ ਅੰਮ੍ਰਿਤਸਰ ਤੱਕ ਦਾ ਵੀ ਕਿਰਾਇਆ ਖਰਚੀਏ, ਫਿਰ ਵਾਘਾ ਬਾਰਡਰ ਤੱਕ ਦਾ ਖਰਚੀਏ, ਤੇ ਅੱਗੇ ਸਾਡੇ ਕੋਲ ਕੀ ਬਚੇਗਾ? ਕੁਝ ਨਹੀਂ ਬਚਿਆ ਨਾ। ਹੁਣ ਸਾਡਾ ਮਨ ਕਰਦਾ ਵੀ ਜਿਹੜੇ ਸਾਨੂੰ ਇੰਨੀ ਪਿਆਰ ਨਾਲ ਬੁਲਾਉਂਦੇ ਥੋੜੇ ਥੋੜੇ ਦੇ ਜਾਈਏ, ਭਾਵੇਂ 10-10 ਰੁਪਏ ਦਈਏ, ਪਰ ਉਹ ਸਾਡੀ ਤਮੰਨਾ ਨਹੀਂ ਨਾ ਪੂਰੀ ਹੋਈ। ਔਰ ਫਿਰ ਇਹ ਵੀ ਤਮੰਨਾ ਹੁੰਦੀ ਕਿ ਪਿੱਛੇ ਕੁਝ ਲੈ ਕੇ ਵੀ ਜਾਈਏ ਨਾ, ਬੱਚਿਆਂ ਵਾਸਤੇ ਲੈ ਕੇ ਜਾਈਏ, ਵਾਂਢ ਗੁਆਂਢ ਵਾਸਤੇ। ਖਾਲੀ ਹੱਥ ਜਾਵਾਂਗੇ ਘਰ ਤੇ ਛੋਟੇ ਛੋਟੇ ਬੱਚੇ ਨੇ ਤੇ ਉਹ ਕਹਿਣਗੇ ਕਿ ਦਾਦੀ ਕੁਝ ਨਹੀਂ ਲੈ ਕੇ ਆਏ। ਹਾਂ ਹਾਂ ਇਹ ਚੀਜ਼ ਬਾਕੀ ਬਹੁਤ ਵਧੀਆ ਹੈ, ਸਭ ਕੁਝ ਅੱਛਾ ਰਿਹਾ। ਇਹ ਬੜਾ ਸੀਰੀਅਸ ਇਸ਼ੂ ਹੈ ਜੀ। ਇਹਦੇ ਤੇ ਸੋਚਣਾ ਚਾਹੀਦਾ ਪਾਕਿਸਤਾਨੀ ਅਫੀਸ਼ੀਅਲਸ ਨੂੰ। ਇਹਦੇ ਅੰਦਰ ਅਗਰ ਇੰਡੀਅਨ ਸਾਈਡ ਤੇ ਉੱਥੋਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਉਹਨਾਂ ਨੇ ਇਹ ਅਰੇਂਜਮੈਂਟਸ ਨੂੰ ਹੋਰ ਬਿਹਤਰ ਕਰ ਸਕਦਾ ਹੈ। ਇਸ ਇਸ਼ੂ ਤੇ ਬਿਲਕੁਲ ਗੌਰ ਹੋਣਾ ਚਾਹੀਦਾ, ਕਿਉਂਕਿ ਜਿਹੜਾ ਵੀ ਸ਼ਖਸ ਇੱਥੇ ਆਏਗਾ ਉਹਦੇ ਮਨ ਦੇ ਵਿੱਚ ਇਹ ਖਾਹਿਸ਼ ਹੁੰਦੀ ਹੈ ਕਿ ਮੈਂ ਪਾਕਿਸਤਾਨ ਜਾ ਰਹੀ ਹਾਂ, ਮੈਂ ਨਨਕਾਣਾ ਸਾਹਿਬ ਜਾਣਾ ਹੈ, ਨਨਕਾਣਾ ਸਾਹਿਬ ਦੇ ਅੰਦਰੋਂ ਮੈਂ ਕੋਈ ਚੀਜ਼ ਲੈ ਕੇ ਜਾਣੀ ਹੈ। ਜਿਹੜੇ ਪਿੱਛੇ ਬੈਠੇ ਹੁੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਹੁੰਦਾ ਹੈ ਕਿ ਸਾਡੇ ਨਾਲ ਦੇ ਗਏ ਨੇ, ਸਾਡੇ ਘਰ ਦੇ ਜੀ ਗਏ ਨੇ ਤੇ ਕੁਝ ਨਾ ਕੁਝ ਸਾਡੇ ਵਾਸਤੇ ਲੈ ਆਣਗੇ। ਲੇਕਿਨ ਅਗਰ ਇੱਥੇ ਇਹ ਹੈ ਕਿ ਟੋਟਲ 7000 ਉਹਨਾਂ ਨੂੰ ਅਲਾਉ ਕੀਤਾ ਜਾਂਦਾ ਔਰ 7000 ਦੇ ਵਿੱਚੋਂ 5800 ਰੁਪਏ ਉਹਨਾਂ ਦਾ ਕਿਰਾਏ ਦੀ ਮੱਦ ਦੇ ਵਿੱਚ ਨਿਕਲ ਜਾਂਦਾ, ਬਾਕੀ ਉਹ ਦਿੱਲੀ ਤੋਂ ਅੰਮ੍ਰਿਤਸਰ ਪਹੁੰਚਣ ਲੱਗੇ ਉਹਨਾਂ ਦਾ ਕਿਰਾਇਆ ਲੱਗ ਜਾਂਦਾ, ਤੇ ਕਿਆ ਉਹਨਾਂ ਕੋਲ ਫਿਰ ਪਿੱਛੇ 700-800 ਬਚੇਗਾ ਜਾਂ 400-500 ਬਚੇਗਾ? ਉਸ 400-500 ਦੇ ਅੰਦਰ ਉਹ ਕੀ ਕਰਨਗੇ? ਸੋ ਲੀਗਲੀ ਕੁਝ ਚੀਜ਼ਾਂ ਆਉਂਦੀਆਂ ਨੇ, ਇਹ ਦੋਨੋਂ ਸਟੇਟਸ ਨੂੰ, ਇੰਡੀਅਨ ਸਟੇਟ ਨੂੰ, ਪਾਕਿਸਤਾਨੀ ਸਟੇਟ ਨੂੰ ਇਸ ਤੇ ਖਾਸ ਗੌਰ ਕਰਨਾ ਚਾਹੀਦਾ। ਔਰ ਦੋਨੋਂ ਸਾਈਡ ਦੀਆਂ ਜਿਹੜੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਦੇ ਨੋਟਿਸ ਦੇ ਵਿੱਚ ਇਹ ਚੀਜ਼ ਆਣੀ ਚਾਹੀਦੀ ਹੈ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਉਹ ਮਨ ਦੀਆਂ ਜਿਹੜੀਆਂ ਖਹਿਸ਼ਾਂ ਹੁੰਦੀਆਂ ਨੇ, ਉਹ ਉਹਨਾਂ ਦੇ ਅੰਦਰ ਦੀ ਉਹ ਜਿਹੜੇ ਇੱਕ ਤਰ੍ਹਾਂ ਦੇ ਜਕੜੇ ਉਹ ਵਿਚਾਰੇ ਰਹਿ ਜਾਂਦੇ। ਮਿਸਾਲ ਦੇ ਤੌਰ ਤੇ ਮੇਰੀ ਜੇਬ ਵਿੱਚ ਕੋਈ ਪੈਸਾ ਨਹੀਂ ਹੈ, ਮੈਂ ਕਿਤੇ ਆਊਟ ਆਫ ਕੰਟਰੀ ਚਲਾ ਗਿਆ ਵਾਂ, ਤੇ ਮੈਂ ਉੱਥੇ ਕੀ ਜਾ ਕੇ ਕਰਾਂਗਾ? ਸੋ ਇਹਦੇ ਤੇ ਵਾਕਈ ਗੌਰ ਕਰਨ ਦੀ ਲੋੜ ਹੈ। ਔਰ ਇਸ਼ੂ ਐਸਾ ਹੈ ਕਿ ਇਹਦੇ ਤੇ ਗੌਰ ਸਾਰਿਆਂ ਨੂੰ ਕਰਨ ਦੀ ਲੋੜ ਹੈ ਤਾਂ ਜੇ ਲੋਕ ਖੁਸ਼ੀ ਦੇ ਨਾਲ ਆਉਣ, ਇੱਥੋਂ ਜੋ ਲੈ ਕੇ ਜਾਣਾ ਚਾਹੁੰਦੇ ਹਨ ਉਹ ਲੈ ਕੇ ਜਾਣ।